ਅਮਰੀਕਾ ਦੇ ਵਿੱਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਵਾਪਰੀ ਹੈ। ਪਤਾ ਲੱਗਿਆ ਵੀ ਵਾਸ਼ਿੰਗਟਨ ਡੀਸੀ ਦੇ ਯੂ ਸਟਰੀਟ ਨਾਰਥ ਵੈਸਟ ਦੇ ਵਿੱਚ ਇੱਕ ਮਿਊਜ਼ੀਕਲ ਪ੍ਰੋਗਰਾਮ ਸੀਗਾ ਤੇ ਇੱਥੇ ਫਾਇਰਿੰਗ ਦੀ ਇੱਕ ਵਾਰਦਾਤ ਹੋਈ ਆ। ਇਹਦੇ ਵਿੱਚ ਇੱਕ ਟੀਨੇਜਰ ਦੀ ਮੌਤ ਹੋ ਗਈ ਆ, ਜਦਕਿ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਹੀ ਤਿੰਨ ਜਿਹੜੇ ਜਾਣੇ ਆ ਉਹ ਜ਼ਖਮੀ ਦੱਸੇ ਗਏ ਆ। ਡੀਸੀ ਪੁਲਿਸ ਯੂਨੀਅਨ ਨੇ ਵੀ ਇਸ ਗੱਲ ਦੀ ਜਿਹੜੀ ਪੁਸ਼ਟੀ ਕੀਤੀ ਹੈ ਕਿ ਵਾਰਦਾਤ ਹੋਈ ਆ ਤੇ ਜਿੱਥੇ ਖਾਲਸਾ ਜੀ ਵਾਰਦਾਤ ਹੋਈ ਆ ਉਹ ਇਲਾਕਾ ਵਾਈਟ ਹਾਊਸ ਤੋਂ ਮਹਿਜ਼ 2 ਮੀਲ ਦੀ ਦੂਰੀ ਤੇ ਆ। ਜਿਹੜੇ ਮੀਡੀਆ ਵਾ ਉਹ ਇਹ ਰਿਪੋਰਟ ਕਰਦਾ ਹੈ ਕਿ ਆਊਟਲੈਟ ਦੇ ਮੁਤਾਬਕ, ਜੇ ਆਪਾਂ ਆਊਟਲੈਟ ਦੀ ਖਬਰ ਤੇ ਜਾਈਏ, ਵੀ ਸ਼ੂਟਿੰਗ ਜਿਹੜੀ ਆ ਉਹ ਮਚੇਲਾ ਨਾਂ ਦੇ ਇੱਕ ਯੂਨਿਟ ਇਨ ਮਿਊਜ਼ੀਕਲ ਪ੍ਰੋਗਰਾਮ ਦੀ ਸਾਈਡ ਤੇ ਹੋਈ ਆ ਤੇ ਇਹਦੇ ਵਿੱਚ ਇੱਕ ਐਮਪੀਡੀ ਪੁਲਿਸ ਮੁਲਾਜ਼ਮ ਦੀ ਜਿਹੜੀ ਆ ਪੈਰ ਦੇ ਵਿੱਚ ਗੋਲੀ ਲੱਗੀ ਸੀ ਤੇ ਹੋਰ ਵੀ ਕਈ ਜਿਹੜੇ 2-3 ਜਣੇ ਜ਼ਖਮੀ ਹੋਏ ਆ। ਤੇ ਪਰ ਦੂਜੇ ਪਾਸੇ ਇਹ ਵੀ ਗੱਲ ਕਹੀ ਜਾ ਰਹੀ ਆ ਵੀ ਆਪਸੀ ਵਿਵਾਦ ਸੀਗਾ, ਕੋਈ ਵੱਡੀ ਗੋਲੀਬਾਰੀ ਜਿਹੜੀ ਆ ਉਹ ਨਹੀਂ ਹੋਈ। ਆਪਸੀ ਵਿਵਾਦ ਕਰਕੇ ਇਹ ਜਿਹੜੀ ਗੋਲੀਬਾਰੀ ਦੀ ਘਟਨਾ ਹੋਈ ਆ। ਹਾਲੇ ਤੱਕ ਹਮਲਾਵਰ ਦੀ ਜਿਹੜੀ ਪਛਾਣ ਆ ਉਹ ਜਨਤਕ ਤਾਂ ਨਹੀਂ ਕੀਤੀ ਗਈ। ਪੁਲਿਸ ਡਿਪਾਰਟਮੈਂਟ ਦੇ ਜਿਹੜੇ ਹੈੱਡ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਇਸ ਹਮਲੇ ਦੇ ਵਿੱਚ ਜ਼ਖਮੀ ਹੋਏ ਜਿਹੜਾ ਪੁਲਿਸ ਮੁਲਾਜ਼ਮ ਆ ਉਹਦੀ ਵੀ ਹਾਲਤ ਜਿਹੜੀ ਆ ਉਹ ਠੀਕ ਆ, ਪੂਰੀ ਤਰ੍ਹਾਂ ਨਾਲ ਜਿਹੜਾ ਉਹ ਰਿਕਵਰ ਹੋ ਜਾਊਗਾ। ਸੋ ਅਮਰੀਕਾ ਦੇ ਵਿੱਚ ਪਿਛਲੇ 2 ਮਹੀਨਿਆਂ ਦੇ ਵਿੱਚ ਜੇਕਰ ਗੱਲ ਕਰੀਏ ਖਾਲਸਾ ਜੀ, ਤਾਂ ਇਹ ਗੋਲੀਬਾਰੀ ਦੀ 5ਵੀਂ ਵੱਡੀ ਘਟਨਾ 1 ਜੂਨ ਦੀ ਗੱਲ ਆ, ਜਦੋਂ ਗੋਲੀਬਾਰੀ ਦੀ ਘਟਨਾ ਹੋਈ ਸੀਗੀ। ਤੇ ਉਸ ਤੋਂ ਇਲਾਵਾ ਮਈ ਮਹੀਨੇ ਦੇ ਵਿੱਚ ਵੀ ਆਪਾਂ ਦੇਖਿਆ ਕਿ ਕਿੰਨੀਆਂ ਗੋਲੀਬਾਰੀ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ। ਓਕਲਾਹੋਮਾ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਸੀਗੀ, 14 ਮਈ ਨੂੰ ਘਟਨਾ ਹੋਈ ਸੀ। 24 ਮਈ ਨੂੰ ਟੈਕਸਸ ਦੇ ਸਕੂਲ ਵਾਲੀ ਗੱਲ ਸਾਰਿਆਂ ਨੂੰ ਯਾਦ ਆ। 31 ਮਈ ਨੂੰ ਨਿਊ ਆਰਲੀਅਨਸ ਦੇ ਵਿੱਚ ਹੋਈ ਸੀ ਤੇ ਉਸ ਤੋਂ ਬਾਅਦ ਵਾਸ਼ਿੰਗਟਨ ਡੀਸੀ ਦੇ ਵਿੱਚ 20 ਜੂਨ ਨੂੰ ਹੋਈ ਸੀ, 1 ਜਣੇ ਦੀ ਮੌਤ ਹੋਈ ਸੀ। ਜਿਹੜੀ ਟੈਕਸਸ ਵਾਲੀ ਸੀ ਉਹਦੇ 'ਚ 23 ਮੌਤਾਂ ਹੋਈਆਂ ਸੀ, ਆਪਾਂ ਸਾਰਿਆਂ ਨੇ ਦੇਖਿਆ। ਓਕਲਾਹੋਮਾ ਵਾਲੀ ਦੇ ਵਿੱਚ ਵੀ ਹਸਪਤਾਲ ਵਾਲੀ 'ਚ 4 ਮੌਤਾਂ ਹੋਈਆਂ ਸੀਗੀਆਂ। ਸੋ ਇਸ ਤਰ੍ਹਾਂ ਨਾਲ ਜਿਹੜੀ ਸੁਪਰ ਮਾਰਕੀਟ 14 ਮਈ ਵਾਲੀ ਗੱਲ ਆ ਉਹਦੇ 'ਚ 10 ਮੌਤਾਂ ਹੋਈਆਂ ਸੀਗੀਆਂ। ਸੋ ਇਹ ਲਗਾਤਾਰ ਜਿਹੜੀ ਗਨ ਕਲਚਰ ਤੇ ਇਸੇ ਕਰਕੇ ਡਿਬੇਟ ਹੁੰਦੀ ਰਹਿੰਦੀ ਹੈ ਕਿ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਇਜ਼ਾਫਾ, ਵਾਧਾ ਦੇਖਿਆ ਜਾ ਰਿਹਾ। ਜੀ ਖਾਲਸਾ ਜੀ। ਜੀ ਬਿਲਕੁਲ। ਹੁਣ ਦੇਖੋ ਵਾਸ਼ਿੰਗਟਨ ਡੀਸੀ ਜਿੱਥੇ ਕੈਪੀਟਲ ਆ USA ਦੀ, ਜੀ ਜੀ ਉੱਥੇ ਇਹ ਸਾਰਾ ਕੁਝ ਵਾਪਰਿਆ ਹੈਗਾ। ਹਾਂਜੀ ਸੋ ਇਹ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ USA ਦੇ ਵਿੱਚ। ਹਰ ਰੋਜ਼ ਕੋਈ ਨਾ ਕੋਈ ਮਾਸ ਸ਼ੂਟਿੰਗ ਆਪਾਂ ਦੇਖ ਰਹੇ ਹੈਗੇ ਆ। ਅਮਰੀਕਾ ਦੇ ਵਿੱਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਵਾਪਰੀ ਹੈ। ਪਤਾ ਲੱਗਿਆ ਵੀ ਵਾਸ਼ਿੰਗਟਨ ਡੀਸੀ ਦੇ ਯੂ ਸਟਰੀਟ ਨਾਰਥ ਵੈਸਟ ਦੇ ਵਿੱਚ ਇੱਕ ਮਿਊਜ਼ੀਕਲ ਪ੍ਰੋਗਰਾਮ ਸੀਗਾ ਤੇ ਇੱਥੇ ਫਾਇਰਿੰਗ ਦੀ ਇੱਕ ਵਾਰਦਾਤ ਹੋਈ ਆ। ਇਹਦੇ ਵਿੱਚ ਇੱਕ ਟੀਨੇਜਰ ਦੀ ਮੌਤ ਹੋ ਗਈ ਆ, ਜਦਕਿ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਹੀ 3 ਜਿਹੜੇ ਜਾਣੇ ਆ ਉਹ ਜ਼ਖਮੀ ਦੱਸੇ ਗਏ ਆ। ਡੀਸੀ ਪੁਲਿਸ ਯੂਨੀਅਨ ਨੇ ਵੀ ਇਸ ਗੱਲ ਦੀ ਜਿਹੜੀ ਪੁਸ਼ਟੀ ਕੀਤੀ ਹੈ ਕਿ ਵਾਰਦਾਤ ਹੋਈ ਆ ਤੇ ਜਿੱਥੇ ਖਾਲਸਾ ਜੀ ਵਾਰਦਾਤ ਹੋਈ ਆ ਉਹ ਇਲਾਕਾ ਵਾਈਟ ਹਾਊਸ ਤੋਂ ਮਹਿਜ਼ 2 ਮੀਲ ਦੀ ਦੂਰੀ ਤੇ ਆ। ਜਿਹੜੇ ਮੀਡੀਆ ਵਾ ਉਹ ਇਹ ਰਿਪੋਰਟ ਕਰਦਾ ਹੈ ਕਿ ਆਊਟਲੈਟ ਦੇ ਮੁਤਾਬਕ, ਜੇ ਆਪਾਂ ਆਊਟਲੈਟ ਦੀ ਖਬਰ ਤੇ ਜਾਈਏ, ਵੀ ਸ਼ੂਟਿੰਗ ਜਿਹੜੀ ਆ ਉਹ ਮਚੇਲਾ ਨਾਂ ਦੇ ਇੱਕ ਯੂਨਿਟ ਇਨ ਮਿਊਜ਼ੀਕਲ ਪ੍ਰੋਗਰਾਮ ਦੀ ਸਾਈਡ ਤੇ ਹੋਈ ਆ ਤੇ ਇਹਦੇ ਵਿੱਚ ਇੱਕ ਐਮਪੀਡੀ ਪੁਲਿਸ ਮੁਲਾਜ਼ਮ ਦੀ ਜਿਹੜੀ ਆ ਪੈਰ ਦੇ ਵਿੱਚ ਗੋਲੀ ਲੱਗੀ ਸੀ ਤੇ ਹੋਰ ਵੀ ਕਈ ਜਿਹੜੇ 2-3 ਜਣੇ ਜ਼ਖਮੀ ਹੋਏ ਆ। ਤੇ ਪਰ ਦੂਜੇ ਪਾਸੇ ਇਹ ਵੀ ਗੱਲ ਕਹੀ ਜਾ ਰਹੀ ਆ ਵੀ ਆਪਸੀ ਵਿਵਾਦ ਸੀਗਾ, ਕੋਈ ਵੱਡੀ ਗੋਲੀਬਾਰੀ ਜਿਹੜੀ ਆ ਉਹ ਨਹੀਂ ਹੋਈ। ਆਪਸੀ ਵਿਵਾਦ ਕਰਕੇ ਇਹ ਜਿਹੜੀ ਗੋਲੀਬਾਰੀ ਦੀ ਘਟਨਾ ਹੋਈ ਆ। ਹਾਲੇ ਤੱਕ ਹਮਲਾਵਰ ਦੀ ਜਿਹੜੀ ਪਛਾਣ ਆ ਉਹ ਜਨਤਕ ਤਾਂ ਨਹੀਂ ਕੀਤੀ ਗਈ। ਪੁਲਿਸ ਡਿਪਾਰਟਮੈਂਟ ਦੇ ਜਿਹੜੇ ਹੈੱਡ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਇਸ ਹਮਲੇ ਦੇ ਵਿੱਚ ਜ਼ਖਮੀ ਹੋਏ ਜਿਹੜਾ ਪੁਲਿਸ ਮੁਲਾਜ਼ਮ ਆ ਉਹਦੀ ਵੀ ਹਾਲਤ ਜਿਹੜੀ ਆ ਉਹ ਠੀਕ ਆ, ਪੂਰੀ ਤਰ੍ਹਾਂ ਨਾਲ ਜਿਹੜਾ ਉਹ ਰਿਕਵਰ ਹੋ ਜਾਊਗਾ। ਸੋ ਅਮਰੀਕਾ ਦੇ ਵਿੱਚ ਪਿਛਲੇ 2 ਮਹੀਨਿਆਂ ਦੇ ਵਿੱਚ ਜੇਕਰ ਗੱਲ ਕਰੀਏ ਖਾਲਸਾ ਜੀ, ਤਾਂ ਇਹ ਗੋਲੀਬਾਰੀ ਦੀ 5ਵੀਂ ਵੱਡੀ ਘਟਨਾ 1 ਜੂਨ ਦੀ ਗੱਲ ਆ, ਜਦੋਂ ਗੋਲੀਬਾਰੀ ਦੀ ਘਟਨਾ ਹੋਈ ਸੀਗੀ। ਤੇ ਉਸ ਤੋਂ ਇਲਾਵਾ ਮਈ ਮਹੀਨੇ ਦੇ ਵਿੱਚ ਵੀ ਆਪਾਂ ਦੇਖਿਆ ਕਿ ਕਿੰਨੀਆਂ ਗੋਲੀਬਾਰੀ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ। ਓਕਲਾਹੋਮਾ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਸੀਗੀ, 14 ਮਈ ਨੂੰ ਘਟਨਾ ਹੋਈ ਸੀ। 24 ਮਈ ਨੂੰ ਟੈਕਸਸ ਦੇ ਸਕੂਲ ਵਾਲੀ ਗੱਲ ਸਾਰਿਆਂ ਨੂੰ ਯਾਦ ਆ। 31 ਮਈ ਨੂੰ ਨਿਊ ਆਰਲੀਅਨਸ ਦੇ ਵਿੱਚ ਹੋਈ ਸੀ ਤੇ ਉਸ ਤੋਂ ਬਾਅਦ ਵਾਸ਼ਿੰਗਟਨ ਡੀਸੀ ਦੇ ਵਿੱਚ 20 ਜੂਨ ਨੂੰ ਹੋਈ ਸੀ, 1 ਜਣੇ ਦੀ ਮੌਤ ਹੋਈ ਸੀ। ਜਿਹੜੀ ਟੈਕਸਸ ਵਾਲੀ ਸੀ ਉਹਦੇ 'ਚ 23 ਮੌਤਾਂ ਹੋਈਆਂ ਸੀ, ਆਪਾਂ ਸਾਰਿਆਂ ਨੇ ਦੇਖਿਆ। ਓਕਲਾਹੋਮਾ ਵਾਲੀ ਦੇ ਵਿੱਚ ਵੀ ਹਸਪਤਾਲ ਵਾਲੀ 'ਚ 4 ਮੌਤਾਂ ਹੋਈਆਂ ਸੀਗੀਆਂ। ਸੋ ਇਸ ਤਰ੍ਹਾਂ ਨਾਲ ਜਿਹੜੀ ਸੁਪਰ ਮਾਰਕੀਟ 14 ਮਈ ਵਾਲੀ ਗੱਲ ਆ ਉਹਦੇ 'ਚ 10 ਮੌਤਾਂ ਹੋਈਆਂ ਸੀਗੀਆਂ। ਸੋ ਇਹ ਲਗਾਤਾਰ ਜਿਹੜੀ ਗਨ ਕਲਚਰ ਤੇ ਇਸੇ ਕਰਕੇ ਡਿਬੇਟ ਹੁੰਦੀ ਰਹਿੰਦੀ ਹੈ ਕਿ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਇਜ਼ਾਫਾ, ਵਾਧਾ ਦੇਖਿਆ ਜਾ ਰਿਹਾ। ਜੀ ਖਾਲਸਾ ਜੀ। ਜੀ ਬਿਲਕੁਲ। ਹੁਣ ਦੇਖੋ ਵਾਸ਼ਿੰਗਟਨ ਡੀਸੀ ਜਿੱਥੇ ਕੈਪੀਟਲ ਆ USA ਦੀ, ਜੀ ਜੀ ਉੱਥੇ ਇਹ ਸਾਰਾ ਕੁਝ ਵਾਪਰਿਆ ਹੈਗਾ। ਹਾਂਜੀ ਸੋ ਇਹ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ USA ਦੇ ਵਿੱਚ। ਹਰ ਰੋਜ਼ ਕੋਈ ਨਾ ਕੋਈ ਮਾਸ ਸ਼ੂਟਿੰਗ ਆਪਾਂ ਦੇਖ ਰਹੇ ਹੈਗੇ ਆ।